ਬਿਸਮਿल्लाहिर्रहमानिर्रहीम ਤੇ अस्सलाम वालेकुम। 1 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਹੀ ਹੈ। 28 ਦਿਨ 28 ਡੇਜ਼ 28 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਜਿਹੜੀਆਂ ਗੂੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਕਰ ਲਈਏ। ਪਹਿਲੀ ਗੱਲ ਤੇ ਇਹ ਹੈ ਕਿ ਨੰਬਰਦਾਰ ਘੋੜੀਪਾਲ ਸਕੀਮ ਦੇ ਤਹਿਤ ਜਿਨ੍ਹਾਂ ਨੂੰ ਜ਼ਮੀਨ ਮਿਲੀ ਉਹ ਤੇ ਬਾਕੀ ਸਾਰੇ ਤਿਆਰ ਹੋ ਜਾਓ। ਸਰਕਾਰ ਨੇ ਡੰਡਾ ਚੁੱਕ ਲਿਆ। ਹੁਣ ਗੰਦਮ ਦਾ ਹਦਫ ਪੂਰੇ 100% ਰਕਬੇ ਦੇ ਉੱਤੇ। ਹੁਣ ਇਹ ਨਹੀਂ ਕਿ ਕਿਸੇ ਕੋਲ 12 ਕਿੱਲੇ ਨੇ ਤੇ 8 ਕਿੱਲੇ ਬੀਜ ਲਏ। ਅਗਲਿਆਂ ਨੇ ਆਖਿਆ ਵੀ ਕਣਕ ਦੀ ਥੋੜ ਹੋ ਗਈ ਹੈ, ਹੁਣ 12 ਕਿੱਲੇ ਨੇ ਤੇ ਪੂਰੇ 12 ਕਿੱਲਿਆਂ 'ਚ, ਅਗਰ 20 ਕਿੱਲੇ ਨੇ ਤੇ ਪੂਰੇ 20 ਕਿੱਲੇ ਮੀਨ 20 ਏਕੜ ਨੇ, ਉਹਨਾਂ ਸਾਰਿਆਂ ਦੇ ਵਿੱਚ ਗੰਦਮ ਬੀਜਣੀ ਹੈ। ਅੱਛਾ, ਇਹ ਅਸਿਸਟੈਂਟ ਕਮਿਸ਼ਨਰ ਚੀਚਾਵਤਨੀ ਨੇ ਜਨਾਬ ਇਹ ਨੋਟੀਫਿਕੇਸ਼ਨ ਕਰ ਮਾਰਿਆ ਔਰ ਜ਼ਿਮੀਂਦਾਰਾਂ ਦੇ ਪਿੱਛੇ ਡੰਡਾ ਚੁੱਕ ਲਿਆ ਹੈ। ਚੀਚਾਵਤਨੀ ਵਾਲਿਆਂ ਦੀ ਪਤਾ ਨਹੀਂ ਕਿਉਂ ਸ਼ਾਮਤ ਆ ਗਈ ਵਿਚਾਰਿਆਂ ਦੀ। ਇਹ ਚੀਚਾਵਤਨੀ ਮੈਨੂੰ ਇਹ ਦੱਸੋ ਵੀ ਕੋਈ ਲੈਬਾਰਟਰੀ ਹੈ? ਨਾਂ ਤਾਂ ਮੈਨੂੰ ਪਤਾ ਹੈ ਵੀ ਬੜਾ ਇੰਟਰਸਟਿੰਗ ਹੈ ਚੀਚਾਵਤਨੀ, ਲੇਕਿਨ ਮੈਨੂੰ ਦੱਸੋ ਵੀ ਇਹ ਕੋਈ ਮਾਰਸ ਤੇ ਹੈ ਕਿ ਮੁਲਕ ਦੇ ਹੋਰ ਥਾਂ ਤੇ ਵੀ ਇਹਨਾਂ ਵਿਚਾਰਿਆਂ ਵਾਸਤੇ ਸਪੈਸ਼ਲ ਤੁਸੀਂ ਜਨਾਬ ਪਰਵਾਨਾ ਕੱਢ ਦਿੱਤਾ ਹੈ ਵੀ ਇਹ 100% ਕਣਕ ਲਾਉਣ? ਨਹੀਂ, ਕਿਉਂ ਇਹਨਾਂ ਨੇ ਹੋਰ ਕੁਛ ਹੈ ਨਹੀਂ ਖਾਣੀ ਪੀਣੀ? ਮੇਰਾ ਮਤਲਬ ਹੈ ਇਹਨਾਂ ਨੂੰ ਕੋਈ ਸਬਜ਼ੀ ਲਾਉਣ ਦੀ ਕੋਈ ਹੋਰ ਕੋਈ ਲੋੜ ਨਹੀਂ, ਇਹਨਾਂ ਕੋਲ ਕਣਕ ਹੀ ਲਵਾਉਣੀ ਵਿਚਾਰਿਆਂ ਕੋਲੋਂ। ਅੱਛਾ, ਨੌਬਤ ਕਿਉਂ ਆਈ ਹੈ? ਇਹ ਨੌਬਤ ਇੱਕ ਨਲਾਇਕ ਜਿਹੜੀ ਫਾਰਮ 47 ਨਾਲ ਇੱਕ ਪਲਾਸਟਿਕ ਦੇ ਦਿਮਾਗ ਵਾਲੀ, ਮੈਂ ਹੀ ਕਹਾਂਗਾ, ਬਾਕੀ ਤੇ ਕਹਾਂਗਾ ਕੁਝ ਤੇ ਉਹ ਕੱਢ ਲੈਂਦੇ ਨੇ, ਔਰਤ ਕਾਰਡ ਕੱਢ ਲੈਂਦੇ ਨੇ, ਤੇ ਪਲਾਸਟਿਕ ਦੇ ਦਿਮਾਗ ਵਾਲੀ ਜਿਹੜੀ ਬਾਜੀ ਹੈ ਉਹਨੇ ਆ ਕੇ ਆਖਿਆ ਸੀ ਕਿ ਅਸੀਂ ਜ਼ਿਮੀਂਦਾਰਾਂ ਦੇ ਕੋਲੋਂ ਕਣਕ ਨਹੀਂ ਖਰੀਦਣੀ। ਜਦੋਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਨਹੀਂ ਚੱਲਦਾ, ਹਰ ਮੁਲਕ ਦੀ ਆਪਣੀ ਗਰਾਊਂਡ ਰਿਐਲਿਟੀਜ਼ ਹੁੰਦੀਆਂ ਨੇ, ਇੱਥੇ ਜ਼ਿਮੀਂਦਾਰ ਨੂੰ ਸਪੋਰਟ ਪ੍ਰਾਈਸ ਥੋੜ੍ਹੀ ਜਿਹੀ ਦੇਣੀ ਪੈਣੀ ਹੈ, ਕਿਉਂਕਿ ਬਾਕੀ ਉਹਦੇ ਨਾਲ ਵੇਖੋ ਨਾ ਜੋ ਹਾਲ ਕਰਨ ਡਏ ਹੋ। DAP ਦਾ ਜਿਹੜਾ ਮੁੱਲ ਹੈ, ਰੇਟ ਹੈ, ਉਹ ਵੇਖ ਲਓ ਉੱਥੇ ਕੀ ਹੈ ਇੰਡੀਆ ਦੇ ਵਿੱਚ, ਤੇ ਇੱਥੇ ਵੇਖ ਲਓ ਇੱਥੇ 15,000 ਰੁਪਏ ਦੀ, ਉਹਨੂੰ ਡਾਲਰਾਂ ਦੇ ਵਿੱਚ ਕਨਵਰਟ ਕਰਕੇ ਤੇ ਵੇਖ ਲਓ ਉੱਥੇ ਕਿੰਨੇ ਦੀ ਹੈ ਤੇ ਇੱਥੇ ਕਿੰਨੇ ਦੀ, ਤੁਹਾਨੂੰ ਲੱਗ ਪਤਾ ਜਾਏਗਾ। ਇਸ ਸੂਰਤ ਹਾਲ ਦੇ ਵਿੱਚ ਬਾਜੀ ਮਰੀਮ ਨੇ ਬਜਾਏ ਅਕਲ ਕਰਨ ਦੀ, ਉਹਨੇ ਆਖਿਆ ਵੀ ਨਹੀਂ, ਇਹ ਕਾਸ਼ਤਕਾਰ ਮਾਫੀਆ ਨੇ ਤੇ ਮੈਂ ਇਹਨਾਂ ਦੇ ਕੋਲੋਂ ਕਣਕ ਨਹੀਂ ਲੈਣੀ, ਇਹਨਾਂ ਕੋਲੋਂ ਜੋ ਕੀਤਾ ਜਾਂਦਾ ਉਹ ਕਰ ਲੈਣ। ਅੱਛਾ, ਜ਼ਿਮੀਂਦਾਰ ਨੇ ਕੀ ਕਰਨਾ ਸੀ ਵਿਚਾਰੇ ਨੇ? ਜ਼ਿਮੀਂਦਾਰ ਤੇ ਵਿਚਾਰਾ ਇਤਜਾਜ ਵੀ ਨਹੀਂ ਕਰਦਾ, ਉਹ ਲੰਮੇ ਪੈ ਗਏ, ਜਿਵੇਂ ਬਾਕੀ ਸਾਰੇ ਪਏ ਨੇ ਉਹ ਵੀ ਲੰਮੇ ਪੈ ਗਏ। ਕਣਕ ਜਿਹੜੀ 4000 ਘਰ ਪਈ ਸੀ ਉਹ 2000 ਫੀ ਮਣ ਜਿਹੜੀ ਜ਼ਿਮੀਂਦਾਰ ਨੇ ਵੇਚ ਦਿੱਤੀ। ਬਾਅਦ 'ਚ ਬਾਜੀ ਨੂੰ ਹੋਸ਼ ਆਇਆ, ਬਾਜੀ ਨੇ ਮਿਡਲਮੈਨ ਨੂੰ ਪੈਸੇ ਆਫਰ ਕੀਤੇ, ਉਹਨਾਂ ਖੈਰ ਉਹ 'ਚੋਂ ਪੈਸੇ ਕਮਾਏ, ਪਰ ਜ਼ਿਮੀਂਦਾਰ ਦੀ ਤਬਾਹੀ ਹੋ ਗਈ, ਲੱਕ ਟੁੱਟ ਗਿਆ। ਦੂਜੇ ਸਾਲ ਬਾਜੀ ਨੇ ਫੇਰ ਇਹੀ ਕੰਮ ਕੀਤਾ। ਹੁਣ ਜਿਸ ਵੇਲੇ 2 ਸਾਲ ਬਾਜੀ ਨੇ ਦੋਹਰ ਪਾਤੀ ਨਾ ਜ਼ਿਮੀਂਦਾਰ ਦੇ ਉੱਤੇ, ਤੇ ਉਹਨਾਂ ਨੇ ਮਾਫੀ ਮੰਗੀ ਅੱਲਾ ਕੋਲੋਂ। ਉਹਨਾਂ ਕਿਹਾ ਜੀ ਅਸੀਂ ਕਣਕ ਨਹੀਂ ਲਾਉਂਦੇ, ਦੂਜੀਆਂ ਫਸਲਾਂ ਲਾਵਾਂਗੇ, ਗੰਨਾ ਲਾਵਾਂਗੇ, ਕਿਉਂਕਿ ਇਹਨਾਂ ਦੀਆਂ ਸ਼ੂਗਰ ਮਿੱਲਾਂ ਨੇ, ਚਲੋ ਕੋਈ 4 ਪੈਸੇ ਫੇਰ ਵੀ ਲੱਭ ਹੀ ਜਾਂਦੇ ਨੇ ਉਹਦੇ 'ਚੋਂ। ਜ਼ਿਮੀਂਦਾਰਾਂ ਨੇ ਕਣਕ ਸ਼ਣਕ ਦੇ ਕੰਮ ਨੂੰ ਬਿਲਕੁਲ ਤੋਬਾ ਕਰ ਲਈ, ਓਨੀ ਕਲਾਈ ਜਿੰਨੀ ਉਹ ਆਪਣੀ ਖਾਣ ਜੋਗੀ। ਹੁਣ ਕਣਕ ਦੀ ਪੈ ਗਈ ਹੈ ਥੋੜ। ਹੁਣ ਜ਼ਰੇ ਮੁਬਾਦਲਾ ਖਰਚ ਕਰਕੇ ਬਾਹਰੋਂ ਮਹਿੰਗੀ ਕਣਕ ਲਿਆ ਰਹੇ ਨੇ, ਫਿਰ ਇਹਨਾਂ ਨੇ ਲਿਆਂਦੀ ਵੀ ਕਣਕ ਔਰ ਉਹਦੇ 'ਚੋਂ ਵੀ ਮਾਲ ਪਾਣੀ ਆਪਣੇ ਲੋਕਾਂ ਨੇ ਬਣਾਇਆ ਔਰ ਸਾਰਾ ਕੁਛ ਕੰਮ ਜਿਹੜਾ 2 ਸਾਲਾਂ 'ਚ ਖਰਾਬ ਕੀਤਾ। ਹੁਣ ਜ਼ਿਮੀਂਦਾਰ ਕਣਕ ਨਹੀਂ ਲਾਉਣ ਡਿਆ ਤੇ ਇਹ ਸਾਰੀ ਸੂਰਤ ਹਾਲ ਦੇ ਵਿੱਚ ਇਹ ਫਸ ਗਏ ਨੇ ਬੜੇ ਬੁਰੇ। ਤੇ ਹੁਣ ਇਹੋ ਜਿਹੇ ਇਹ ਬੇਵਕੂਫੀ ਵਾਲੇ ਆਰਡਰ ਕੱਢਦੇ ਫਿਰਦੇ ਨੇ। ਲੇਕਿਨ ਇਹਨਾਂ ਆਰਡਰਾਂ ਨਾਲ ਮੈਨੂੰ ਦੱਸੋ ਵੀ ਕਦੀ ਇਸ ਤਰੀਕੇ ਨਾਲ ਵੀ ਕਣਕ ਲੱਗੀ ਹੈ? ਇਸ ਤਰੀਕੇ ਨਾਲ ਕਣਕ ਨਹੀਂ ਲੱਗਣੀ। ਜ਼ਿਮੀਂਦਾਰ ਨੂੰ ਮੁੱਲ ਦੇਣਾ ਪੈਣਾ ਪੂਰਾ, ਮਾਫੀ ਮੰਗਣੀ ਪੈਣੀ ਜਿਹੜਾ ਪਹਿਲਾਂ ਕੰਮ ਕੀਤਾ। ਮਾਫੀ ਮੰਗਣ ਦਾ ਇਹੀ ਤਰੀਕਾ ਹੈ ਵੀ ਮੁੱਲ ਵਧਾ ਕੇ ਦਿਓ, ਜ਼ਿਮੀਂਦਾਰ ਦੀ ਕੰਡ ਦੇ ਉੱਤੇ ਹੱਥ ਫੇਰੋ, ਉਹਨੂੰ ਆਸਰਾ ਦਿਓ, ਉਹਨੂੰ ਇਸ ਗੱਲ ਦੀ ਅਸ਼ੋਰੈਂਸ ਦਿਓ ਕਿ ਤੁਸੀਂ ਉਹਦੇ ਨਾਲ ਦੁਬਾਰਾ ਧੱਕਾ ਨਹੀਂ ਕਰੋਗੇ, ਧੋਖਾ ਨਹੀਂ ਕਰੋਗੇ, ਤਾਂ ਕਣਕ ਲਾ ਲੇਗਾ। ਉਹਨੇ ਜ਼ਾਹਿਰ ਹੈ ਮਿਹਨਤ ਕਰਨੀ ਹੈ, ਆਪਣਾ ਉਹਨੇ ਖੂਨ ਪਸੀਨਾ ਉਹਨਾਂ ਪੈਲੀਆਂ ਦੇ ਵਿੱਚ ਜ਼ਮੀਨ ਦੇ ਵਿੱਚ ਲਾਉਣਾ ਹੈ ਤੇ ਫਿਰ ਜਾ ਕੇ ਕਣਕ ਉਗਣੀ ਹੈ। ਇਹ ਕੋਈ ਬਾਜੀ ਜੀ, ਕੋਈ ਮੇਰਾ ਮਤਲਬ ਹੈ ਕਿ ਕੋਈ ਮੈਂ ਕੀ ਆਖਾਂ ਹੁਣ ਤੁਹਾਨੂੰ ਵੀ ਇਹ ਕੋਈ ਪਲਾਸਟਿਕ ਥੇੜੀ ਹੈ ਕਿ ਜਿੱਥੇ ਮਰਜ਼ੀ ਉਗਾ ਲਈਏ। ਇਹਦੇ ਵਾਸਤੇ ਜ਼ਮੀਨ ਦਾ ਸੀਨਾ ਚੀਰ ਕੇ ਉਹਦੇ 'ਚ ਬੀ ਪਾਉਣਾ ਪੈਂਦਾ ਤੇ ਫਿਰ ਜਾ ਕੇ ਕਣਕ ਉਗਦੀ ਹੈ। ਖੈਰ ਜੀ, ਅੱਗੇ ਚੱਲਦੇ ਹਾਂ। ਖਾਨ ਸਾਹਿਬ ਵੀ ਅਖੀਰੀ ਕਰਦੇ ਨੇ ਵੈਸੇ। ਉਹਨਾਂ ਨੇ ਸ਼ਹਬਾਜ਼ ਸ਼ਰੀਫ ਨੂੰ ਅਰਦਲੀ ਚੈਰੀ ਬਲਾਸਮ ਕਹਿ ਦਿੱਤਾ ਤੇ ਸ਼ਹਬਾਜ਼ ਸ਼ਰੀਫ ਨੂੰ ਇਹ ਗੱਲ ਉਹਨਾਂ ਨੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਵੀ ਸੀਰੀਅਸ ਲੈ ਲਈ। ਚੁੱਕਦੇ ਤੇ ਉਹ ਪਹਿਲਾਂ ਵੀ ਸਨ ਤੇ ਚਮਕਾਉਂਦੇ ਵੀ ਪਹਿਲਾਂ ਹੀ ਸਨ, ਚੁੱਕਦੇ ਵੀ ਸਨ ਤੇ ਚਮਕਾਉਂਦੇ ਵੀ ਸਨ, ਮਤਲਬ ਪਾਲਿਸ਼। ਹੁਣ ਉਹਨਾਂ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਬਹਾਦਰੀ ਤੇ ਜੁਰਤ ਨੂੰ ਇੱਕ ਵਾਰੀ ਫੇਰ ਸਲਾਮ ਪੇਸ਼ ਕੀਤਾ ਤੇ ਤਾਰੀਖ ਸਦਰ ਟਰੰਪ ਨੂੰ ਹਮੇਸ਼ਾ ਸੁਨਹਿਰੇ ਹਰੂਫ ਦੇ ਵਿੱਚ ਯਾਦ ਰੱਖੇਗੀ। ਹੁਣ ਇੱਕ ਉਹ ਫੀਲਡ ਮਾਰਸ਼ਲ ਸਾਹਿਬ ਦਾ ਜਿਹੜਾ ਉਹ ਚਮਕਾਉਂਦੇ ਨੇ ਤੇ ਦੂਜਾ ਫੜ ਕੇ ਉਹ ਚਮਕਾਉਂਦੇ ਨੇ ਆਪਣਾ ਸਦਰ ਟਰੰਪ ਦਾ। ਹੁਣ ਇਹ ਮੈਨੂੰ ਨਹੀਂ ਪਤਾ ਵੀ ਇਹ ਦੋਵੇਂ ਇੱਕੋ ਵਾਰੀ ਕਿਉਂ ਨਹੀਂ ਚਮਕਾਉਂਦੇ, ਇੱਕ ਫੜ ਕੇ ਪਹਿਲਾਂ ਚਮਕਾਉਂਦੇ ਨੇ, ਦੂਜਾ ਫੜ ਕੇ ਬਾਅਦ 'ਚ, ਮਤਲਬ ਬੂਟ ਜਿਹੜਾ ਹੈ
ਇੱਕ ਫੀਲਡ ਮਾਰਸ਼ਲ ਸਾਹਿਬ ਦਾ ਬੂਟ ਚਮਕਾਉਂਦੇ ਨੇ, ਫਿਰ ਇੱਕ ਸਦਰ ਟਰੰਪ ਦਾ ਬੂਟ ਚਮਕਾਉਂਦੇ ਨੇ। ਇਕੱਠੇ ਹੀ ਜੋੜੀ, ਮੇਰਾ ਮਤਲਬ ਹੈ ਜਿਹੜੀ ਚਮਕਾ ਲਓ। ਮੈਨੂੰ ਇਹ ਸਮਝ ਨਹੀਂ ਵੀ ਉਹ ਪਹਿਲਾਂ ਉਹਨਾਂ ਦੀ ਜੋੜੀ ਚਮਕਾ ਲਓ, ਚਲੋ ਅਗਲੇ ਨੂੰ ਵੀ ਪਤਾ ਲੱਗੇ। ਜੋੜੀ ਪੂਰੀ ਚਮਕਾ ਕੇ ਦਿਓਗੇ ਕਿ ਅਗਲੇ ਬੰਦੇ ਦਾ ਕੰਮ ਵੀ ਚੱਲੇ ਅੱਗੋਂ। ਤੇ ਤੁਸੀਂ ਜਿਹੜਾ ਇੱਕ ਇੱਕ ਬੂਟ ਉਹਨਾਂ ਦਾ ਚਮਕਾਤਾ, ਇੱਕ ਉਹਨਾਂ ਦਾ ਚਮਕਾਤਾ ਹੈ, ਤੇ ਉਹ ਫਿਰ ਮੇਰਾ ਮਤਲਬ ਕੰਮ ਬਣਨਾ ਨਹੀਂ, ਬੈਲੈਂਸ ਨਹੀਂ ਹੋਏਗਾ ਨਾ। ਉਹ ਇੱਕ ਪਾਸੇ ਮੇਰਾ ਮਤਲਬ ਹੈ ਕਿ ਜ਼ਿਆਦਾ ਤਵੱਜੋ ਚਲੀ ਜਾਏਗੀ ਸਾਰੀ। ਤੇ ਮਿਹਰਬਾਨੀ ਕਰੋ। ਖੈਰ ਖਾਨ ਸਾਹਿਬ ਨੇ ਤੁਹਾਨੂੰ ਇਹ ਦਿੱਤਾ ਸੀ ਲਕਬ, ਤੁਸੀਂ ਇਹਨੂੰ ਜ਼ਿਆਦਾ ਸੀਰੀਅਸ ਲੈ ਲਿਆ। ਅਗਲਾ ਸੁਣ ਲਓ ਲਤੀਫਾ, ਇਹ ਤੇ ਨੂਨ ਲੀਗ ਦਾ, ਅਗਲਾ ਪੀਪਲਸ ਪਾਰਟੀ ਦਾ ਸੁਣ ਲਓ। ਪੀਪਲਸ ਪਾਰਟੀ ਦਾ ਵਿਜ਼ਨ ਹੈ ਕਿ ਨੌਜਵਾਨਾਂ ਨੂੰ ਹੁਕਮਰਾਨੀ ਦੇ ਵਿੱਚ ਸ਼ਰਾਕਤਦਾਰ ਬਣਾਉਣਾ ਹੈ ਜੀ। ਅਸੀਂ ਸੋਚਿਆ ਕਿ ਬਈ ਹੋ ਸਕਦਾ ਕੋਈ ਨੌਜਵਾਨਾਂ ਨੂੰ ਅੱਗੇ ਲਿਆਉਣਾ। ਸਾਡਾ ਭਰਾ ਨਦੀਮ ਅਫਜ਼ਲ ਚੰਨ, ਕਮਰੁਜ਼ਮਾਨ ਕਾਇਰਾ, ਇਹ ਤਾਂ ਮੇਰਾ ਮਤਲਬ ਚਲੋ ਬੁੱਢੇ ਨਹੀਂ ਹੋਏ ਤੇ ਦਰਮਿਆਨੀ ਉਮਰ 'ਚ ਤੇ ਪਹੁੰਚ ਹੀ ਗਏ ਨੇ। ਇਹਨਾਂ ਨੂੰ ਤਾਂ ਤੁਸੀਂ ਲਿਫਟ ਨਹੀਂ ਕਰਾਈ, ਇਹਨਾਂ ਨੂੰ ਤਾਂ ਸੰਘਾਈ ਵੀ ਨਹੀਂ ਹੁਕਮਰਾਨੀ। ਤੁਸੀਂ ਜਿਹੜੀ ਸੁੰਘਾ ਦਿੰਦੇ ਨੇ ਨਾ, ਜਿਵੇਂ ਉਹ ਜ਼ਾਫਰਾਨ ਵਗੈਰਾ ਬੜਾ ਮਹਿੰਗਾ ਹੁੰਦਾ ਹੈ ਤੇ ਉਹ ਚਲੋ ਪਾਉਂਦੇ ਨਹੀਂ, ਬਸ ਉਹ ਡੱਬੀ ਰੱਖੀ ਹੁੰਦੀ ਕਈਆਂ ਨੇ। ਉਹ ਤੁਸੀਂ ਵੇਖ ਹੀ ਸਕਦੇ ਹੋ ਵੀ ਜ਼ਾਫਰਾਨ ਜਿਹੜਾ ਜਨਾਬ ਇਹਦੇ 'ਚ ਪੈ ਸਕਦਾ ਹੈ ਜਾਂ ਸੁੰਘ ਸਕਦੇ ਹੋ ਉਹਨੂੰ ਤੁਸੀਂ। ਅਸੀਂ ਸੋਚਿਆ ਵੀ ਇਹਨਾਂ ਨੂੰ ਹੋ ਸਕਦਾ ਹੁਕਮਰਾਨੀ ਸੁੰਘਾ ਹੀ ਦਿਓ। ਉਹਨਾਂ ਨੇ ਫਿਰ ਮਿਸਾਲ ਵੀ ਦਿੱਤੀ। ਉਹਨਾਂ ਕਿਹਾ ਪਾਕਿਸਤਾਨ ਦੀ ਤਾਰੀਖ ਦੇ ਕਮ ਉਮਰ ਤਰੀਨ ਵਜ਼ੀਰ ਖਾਰਜਾ ਬਿਲਾਵਲ ਜ਼ਰਦਾਰੀ ਸਾਹਿਬ ਰਹੇ ਨੇ। ਬੀਬੀ ਤੁਸੀਂ ਮਿਹਰਬਾਨੀ ਕੀਤੀ ਹੈ, ਬੀਬੀ ਤੁਸੀਂ ਮਿਹਰਬਾਨੀ ਕੀਤੀ ਹੈ, ਤੁਹਾਡੇ ਟੱਬਰ ਨੇ। ਤੁਸੀਂ ਅਗਰ ਚਾਹੁੰਦੇ ਤੇ ਜਿਹੜੀ ਸਾਡੀ ਬੱਚੀ ਬਖਤਾਵਰ ਹੈ, ਉਹਦੇ ਛੋਟੇ ਛੋਟੇ ਜਿਹੜੇ ਬੱਚੇ ਨੇ ਜਨੈਪੀਆਂ ਸ਼ੈਪੀਆਂ ਬੰਨ੍ਹਦੇ ਨੇ, ਤੁਸੀਂ ਭਾਵੇਂ ਉਹਨਾਂ 'ਚੋਂ ਕਿਸੇ ਬੱਚੇ ਦਾ ਨੋਟੀਫਿਕੇਸ਼ਨ ਕਰ ਦਿੰਦੇ ਵਜ਼ੀਰ ਖਾਰਜਾ ਦਾ। ਤੇ ਆਪਣਾ ਮੇਰਾ ਮਤਲਬ ਹੈ ਆਪਣੇ ਜਿਹੜੇ ਵੀ ਬੜੇ ਬੜੇ ਤੁਹਾਡੇ ਨਾਂ ਨੇ, ਬੜੇ ਬੜੇ ਕਮਰੁਜ਼ਮਾਨ ਕਾਇਰਾ ਸਾਹਿਬ ਜਾਂ ਕੋਈ ਨਾਲ ਨੋਟੀਫਿਕੇਸ਼ਨ ਕਰ ਦੇ ਕਿ ਇਹ ਜਿਹੜਾ ਬਖਤਾਵਰ ਸਾਹਿਬ ਦਾ ਬੇਬੀ ਹੈ ਛੋਟਾ, 4 ਸਾਲ ਦਾ, 5 ਸਾਲ ਦਾ, 7 ਸਾਲ ਦਾ, 3 ਸਾਲ ਦਾ, ਇਹ ਹੁਣ ਤੋਂ ਵਜ਼ੀਰ ਖਾਰਜਾ ਹੈ। ਤੇ ਨਾਲ ਇਹਨਾਂ ਦੀ ਮੁਆਵਨਤ ਵਾਸਤੇ ਕਮਰੁਜ਼ਮਾਨ ਕਾਇਰਾ ਸਾਹਿਬ ਜਾਂ ਦੂਸਰੇ ਜਿਹੜੇ ਬੰਦੇ ਨੇ ਉਹਨਾਂ ਦਾ ਨੋਟੀਫਿਕੇਸ਼ਨ ਕਰ ਦਿੰਦੇ। ਉਹ ਉਹਨਾਂ ਨੂੰ ਕੁਛੜੇ ਚੁੱਕਦੇ, ਮਤਲਬ ਗੋਦ ਦੇ ਵਿੱਚ ਚੁੱਕਦੇ, ਉਹਨਾਂ ਦੇ ਪੈਂਪਰ ਸ਼ੈਂਪਰ ਵੀ ਬਦਲਦੇ ਤੇ ਨਾਲ ਬੈਰੂਨੀ ਦੌਰਿਆਂ ਦੇ ਉੱਤੇ ਉਹ ਵੀ ਤਸ਼ਰੀਫ ਲੈ ਕੇ ਜਾਂਦੇ। ਇਹ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਬਿਲਾਵਲ ਸਾਹਿਬ ਨੂੰ ਥੋੜ੍ਹਾ ਜਿਹਾ ਵੱਡਿਆਂ ਕਰਕੇ, ਭਲੇ ਕਮ ਉਮਰ ਤਰੀਨ ਹੀ ਬਣਾ ਲਿਆ, ਪਰ ਥੋੜ੍ਹਾ ਜਿਹਾ ਵੱਡਿਆਂ ਹੋਣ ਦਿੱਤਾ। ਬੜੀ ਮੈਂ ਆਨਾ ਵੀ ਤੁਹਾਡੀ ਬੜੀ ਮਿਹਰਬਾਨੀ ਹੈ ਬਾਜੀ। ਤੁਸੀਂ ਤੇ ਆਪਣਾ ਸ਼ਾਜ਼ੀਆ ਮਰੀ ਸਾਹਿਬਾ ਕੁਝ ਵੀ ਕਰ ਸਕਦੇ ਸੋ। ਇਹ ਕੌਮ ਤੁਹਾਡਾ ਆਸਾਨ, ਯਕੀਨ ਕਰੋ, ਮੋੜ ਨਹੀਂ ਸਕਦੀ ਜਿਹੜਾ ਕੰਮ ਤੁਸੀਂ ਕੀਤਾ ਹੈ। ਪੰਜਾਬ ਹੁਕੂਮਤ ਨੇ ਨਵਾਂ ਫੈਸਲਾ ਕੀਤਾ, ਸਕੂਲ ਤੇ ਪ੍ਰਾਈਵੇਟ ਕੀਤੇ ਹੀ ਸੀ, ਹੁਣ 750 ਸਰਕਾਰੀ ਕਾਲਜਸ ਵੀ ਪ੍ਰਾਈਵੇਟਾਈਜ਼ ਕਰਨ ਦਾ ਫੈਸਲਾ ਕੀਤਾ ਹੈ। ਡੰਡਾ ਉਹਨਾਂ ਨੇ ਹੀ ਰੱਖਿਆ, ਤੁੰਨ ਕੇ ਰੱਖੋ। ਉਹਨਾਂ ਕਿਹਾ ਜੀ ਜੇ ਇਨਰੋਲਮੈਂਟ ਨਾ ਵਧੀ ਤੇ ਸਟੈਂਡਰਡ ਠੀਕ ਨਾ ਹੋਇਆ ਤੇ ਅਸੀਂ ਤੁਹਾਨੂੰ ਪ੍ਰਾਈਵੇਟ ਕਰ ਦੇਣਾ। ਹੁਣ ਇਹਨਾਂ ਪਾਗਲਾਂ ਨੂੰ ਕੋਈ ਦੱਸੇ ਵੀ ਕੀ ਇਹ ਸਕੂਲ ਕਾਲਜ ਪ੍ਰਾਈਵੇਟ ਕਰੋਗੇ ਤੇ ਸਟੈਂਡਰਡ ਬਿਹਤਰ ਹੋ ਜਾਏਗਾ? ਨਹੀਂ। ਇਨਰੋਲਮੈਂਟ ਕਿਉਂ ਨਹੀਂ ਵਧ ਰਹੀ? ਕਿਉਂਕਿ ਲੋਕਾਂ ਨੂੰ ਤੁਹਾਡੇ ਤਾਲੀਮੀ ਨਿਜ਼ਾਮ ਦੇ ਉੱਤੇ ਕੋਈ ਤਵੱਜੋ ਹੀ ਨਹੀਂ ਹੈ, ਕੋਈ ਇਤਬਾਰ ਹੀ ਨਹੀਂ। ਮੈਂ ਮਿਸਾਲ ਦਿੰਦਾ ਤੁਹਾਨੂੰ। ਰੋਜ਼ ਜਿਸ ਵੇਲੇ ਸਾਡੀ ਟੀਮ ਖਬਰਾਂ ਇਕੱਠੀਆਂ ਕਰਦੀ ਹੈ, ਮੇਰੀ ਮਾਸ਼ਾਅੱਲਾ ਹੁਣ ਅਸੀਂ ਕੋਈ 13-14 ਲੋਕ ਹੈ ਇਸ ਟੀਮ ਦੇ ਵਿੱਚ, ਜਦੋਂ ਰੋਜ਼ ਸਾਡੀ ਟੀਮ ਖਬਰਾਂ ਇਕੱਠੀਆਂ ਕਰਦੀ ਹੈ ਤੇ ਉਹਦੇ ਵਿੱਚ ਇੱਕ ਸਿਗਨੀਫੀਕੈਂਟ ਹਿੱਸਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੀ 26ਵੀਂ ਤਰਮੀਮ ਦੇ ਉੱਤੇ ਅੱਜ ਕੱਲ੍ਹ ਗੱਲਬਾਤ ਚੱਲ ਰਹੀ ਹੈ ਉਹਦਾ ਹੁੰਦਾ ਜੀ। ਜਸਟਿਸ ਅਮੀਨੁੱਦੀਨ ਨੇ ਇਹ ਕਿਹਾ, ਜਸਟਿਸ ਆਇਸ਼ਾ ਮਲਿਕ ਸਾਹਿਬਾ ਨੇ ਇਹ ਕਿਹਾ, ਜਸਟਿਸ ਮੰਦੋਖੇਲ ਨੇ ਇਹ ਕਿਹਾ, ਫਲਾਣੇ ਨੇ ਇਹ ਕਿਹਾ। ਲੇਕਿਨ ਤੁਸੀਂ ਵੇਖਿਆ ਹੋਏਗਾ ਮੈਂ ਉਹਨਾਂ ਨੂੰ ਵੀਲੌਗ ਦੇ ਵਿੱਚ ਕਵਰ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਤੁਹਾਡਾ ਇੰਟਰਸਟ ਹੀ ਕੋਈ ਨਹੀਂ। ਕਿਉਂ ਨਹੀਂ ਤੁਹਾਡਾ ਇੰਟਰਸਟ? ਕਿਉਂਕਿ ਤੁਹਾਨੂੰ ਪਤਾ ਉਹਨਾਂ ਦੇ ਪੱਲੇ ਸੁਪਰੀਮ ਕੋਰਟ ਦੇ ਔਰ ਆਈਨੀ ਬੈਂਚ ਦੇ ਕੁਝ ਛੱਡਿਆ ਹੀ ਨਹੀਂ ਹੈ। ਤੁਹਾਨੂੰ ਫੈਸਲੇ ਦਾ ਪਹਿਲਾਂ ਹੀ ਪਤਾ ਹੈ। ਤੇ ਜਦੋਂ ਇੱਕ ਜਗ੍ਹਾ ਦਾ ਕੋਈ ਸਟੈਂਡਰਡ ਹੀ ਨਾ ਰਹਿ ਜਾਏ, ਉੱਥੇ ਕਿਸੇ ਕਿਸਮ ਦਾ ਮੈਰਿਟ ਹੀ ਨਾ ਰਹਿ ਜਾਏ, ਤੇ ਫਿਰ ਮੈਨੂੰ ਦੱਸੋ ਕਿ ਉਹਦੇ ਬਾਰੇ ਕਿਸੇ ਨੇ ਕੀ ਖਬਰਾਂ ਦੇਣੀਆਂ ਤੇ ਕੀ ਖਬਰਾਂ ਲੈਣੀਆਂ, ਜਾਂ ਉੱਥੇ ਕਿਸੇ ਨੇ ਕੀ ਇੰਟਰਸਟ ਲੈਣਾ। ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤਾਲੀਮੀ ਨਿਜ਼ਾਮ ਹੀ ਬਰਬਾਦ ਕਰ ਦਿੱਤਾ ਹੈ ਤੇ ਲੋਕੀ ਉੱਥੇ ਆਪਣੇ ਬੱਚੇ ਨਹੀਂ ਪੜ੍ਹਾ ਰਹੇ, ਇਨਰੋਲਮੈਂਟ ਕਿੱਥੋਂ ਆਉਣੀ ਹੈ? ਜਦੋਂ ਤੁਸੀਂ ਉੱਥੇ ਕੋਈ ਸਟੈਂਡਰਡ ਹੀ ਨਹੀਂ ਰਹਿਣ ਦਿੱਤਾ ਤੇ ਇਨਰੋਲਮੈਂਟ ਖਤਮ ਹੋ ਗਈ। ਜਿਹੜਾ ਬੰਦਾ ਵੀ ਆਪਣੇ ਆਪ ਨਾਲ ਆਪਣਾ ਕੋਈ ਮੱਝ ਵੱਛਾ ਡੰਗਰ ਵੇਚ ਕੇ ਵੀ ਬੱਚੇ ਨੂੰ ਕੋਈ ਛੋਟੇ ਮੋਟੇ ਪ੍ਰਾਈਵੇਟ ਸਕੂਲ 'ਚ ਪੜ੍ਹਾ ਰਿਹਾ ਹੈ। ਇਹ ਪ੍ਰਾਈਵੇਟ ਕੀਤਿਆਂ ਨਹੀਂ ਜਿਹੜੇ ਇਹ ਸਕੂਲਾਂ ਦੀ ਇਨਰੋਲਮੈਂਟ ਵਧਣੀ, ਇਹਨਾਂ ਦੇ ਸਟੈਂਡਰਡ ਬਿਹਤਰ ਕੀਤਿਆਂ ਇਨਰੋਲਮੈਂਟ ਵਧਣੀ। ਲੇਕਿਨ ਉਹ ਤੁਸੀਂ ਕਰਨੇ ਨਹੀਂ। ਉਹ ਕਿਵੇਂ ਕਰਨੇ ਨੇ? ਉੱਤੇ ਤੇ ਨਲਾਇਕ ਭਾਏ ਨੇ ਜਿਹੜੇ ਕਦੀ ਨਾ ਸਕੂਲ ਕਾਲਜ ਦੇ ਲਾਗੋਂ ਨਹੀਂ ਲੰਘੇ। ਜਿਹੜੇ ਉਹ ਮੈਨੂੰ ਚੇਤੇ ਆ ਗਿਆ ਬਾਜੀ ਤੋਂ ਕਿ ਜਿਵੇਂ ਬਾਜੀ ਕਦੀ ਕਿਸੇ ਕਾਲਜ ਸਕੂਲ ਦੇ ਲਾਗੋਂ ਨਹੀਂ ਲੰਘੀ। ਉਹ ਮੈਨੂੰ ਇੱਕ ਲਤੀਫਾ ਚੇਤੇ ਆ ਗਿਆ ਕਿ ਇੱਕ ਜੱਟ ਸੀ ਤੇ ਉਹਦਾ ਜਿਹੜਾ ਮੱਝ ਜਾਂ ਕੱਟਾ ਜੋ ਵੀ ਸਮਝ ਲਓ, ਉਹ ਖੁੱਲ੍ਹ ਕੇ ਤੇ ਜਾ ਕੇ ਤੇ ਮਸੀਤੇ ਵੜਿਆ ਤੇ ਮੌਲਵੀ ਸਾਹਿਬ ਨੂੰ ਬੜਾ ਬੁਰਾ ਲੱਗਾ। ਉਹਨਾਂ ਕਿਹਾ ਯਾਰ ਇਹ ਜਾਨਵਰ ਹੈ, ਇੱਥੇ ਮੇਰਾ ਮਤਲਬ ਹੈ ਕਿ ਕੋਈ ਪਲੀਤ ਕਰ ਦੇਗਾ ਮਸਜਿਦ ਨੂੰ ਕੋਈ ਫੁਜ਼ਲਾ ਵਗੈਰਾ ਕਰਕੇ। ਤੇ ਮੌਲਵੀ ਸਾਹਿਬ ਨੇ ਜਨਾਬ ਉਹਨੂੰ ਡੰਗਰ ਨੂੰ ਬਾਹਰ ਕੱਢਿਆ ਤੇ ਉਹਨਾਂ ਨੇ ਐਲਾਨ ਕੀਤਾ ਮਸਜਿਦ 'ਚ ਵੀ ਕਿਹੜਾ ਬੇਵਕੂਫ ਹੈ, ਮੈਂ ਬੰਨ ਲਿਆ ਡੰਗਰ ਤੇ ਮੈਂ ਉਹਨੂੰ ਦੇਣਾ ਨਹੀਂ, ਉਹਨੂੰ ਜੁਰਮਾਨਾ ਕਰਨਾ ਹੈ। ਕਿਹੜੇ ਬੇਵਕੂਫ ਆਦਮੀ ਦਾ ਡੰਗਰ ਅੰਦਰ ਆਇਆ? ਜੱਟ ਚਲਾ ਗਿਆ ਉੱਥੇ। ਜੱਟ ਨੇ ਮੌਲਵੀ ਸਾਹਿਬ ਦਾ ਤਰਲਾ ਕੀਤਾ, ਉਹਨਾਂ ਨੂੰ ਆਖਿਆ ਵੀ ਮਾਫੀ ਦਿਓ, ਡੰਗਰ ਦੇ ਦਿਓ। ਮੌਲਵੀ ਸਾਹਿਬ ਨੇ ਆਖਿਆ ਵੀ ਨਹੀਂ, ਇਹ ਤੇ ਡੰਨ ਪੈਣਾ, ਡੰਨ ਦਾ ਮਤਲਬ ਜੁਰਮਾਨਾ ਪੈਣਾ। ਉਹਨੇ ਜੱਟ ਨੇ ਕਿਹਾ ਵੀ ਮੌਲਵੀ ਸਾਹਿਬ ਗੱਲ ਸੁਣੋ, ਵੇਖੋ ਇਹ ਬੇਜ਼ੁਬਾਨ ਹੈ ਤੇ ਨਾ ਸਮਝ ਹੈ, ਭੁੱਲ ਕੇ ਆ ਗਿਆ।
ਮੈਨੂੰ ਕਦੀ ਵੇਖਿਆ ਜੇ ਮਸੀਹ 'ਤੇ ਆਉਂਦਿਆਂ? ਮੈਂ ਕਦੀ ਆਇਆ? ਇਹ ਤਾਂ ਬੇਜ਼ੁਬਾਨ ਹੈ, ਬੇਵਕੂਫ ਹੈ, ਭੁੱਲ ਕੇ ਇੱਥੇ ਆ ਗਿਆ। ਤੇ ਉਹ ਗੱਲ ਹੈ ਬਾਜੀ ਦੀ। ਬਾਜੀ ਨੇ ਵੀ ਕਹਿਣਾ ਕਿ ਜਨਾਬ ਮੈਨੂੰ ਕਦੀ ਵੇਖਿਆ ਕਿਸੇ ਯੂਨੀਵਰਸਿਟੀ ਕਾਲਜ ਦੇ ਵਿੱਚ ਆਇਆ? ਇਹ ਤਾਂ ਬੇਵਕੂਫ ਨੇ ਜਿਹੜੇ ਉੱਥੇ ਪੜ੍ਹਾਉਣ ਡਏ ਨੇ। ਇਸ ਲਈ ਜਦੋਂ ਤੱਕ ਇਹੋ ਜਿਹੀਆਂ ਬੀਬੀਆਂ ਤੁਸੀਂ ਉੱਤੇ ਭਾਈਆਂ ਨੇ, ਅਜ਼ਮਾ ਬੁਖਾਰੀ ਸਾਹਿਬ ਵਰਗੀਆਂ, ਮਰੀਮ ਔਰੰਗਜ਼ੇਬ ਸਾਹਿਬ ਵਰਗੀਆਂ, ਉਹ ਕਨੇਡ ਕਾਲਜ ਜਾ ਕੇ ਤੇ ਉਹ ਵਾਲਾ ਮਾਸਕ ਉਹਨਾਂ ਨੂੰ ਵਿਖਾ ਕੇ ਡਰਾਉਣ ਡਈ ਸੀ, ਜਿਹੜੀ ਖਲਾਨਵਰਦ ਪਾ ਕੇ ਉੱਤੇ ਜਾਂਦੇ ਨੇ ਮਾਰਸ 'ਤੇ। ਆਖਣ ਡਈ ਸੀ ਵੀ ਇੰਝ ਹੀ ਇੱਥੇ ਪੋਲੂਸ਼ਨ ਰਹੀ ਤੇ ਇਹ ਮਾਸਕ ਪਾ ਕੇ ਤੁਹਾਨੂੰ ਫਿਰਨਾ ਪੈਣਾ। ਬੱਲੇ ਉਹ ਸ਼ੇਰ ਬੱਗੇ ਹੋ, ਮੈਂ ਕੁਰਬਾਨ ਹੈ ਤੁਹਾਡੇ 'ਤੇ, ਤੁਹਾਡੀਆਂ ਗੱਲਾਂ 'ਤੇ ਮੈਂ ਕੁਰਬਾਨ ਹੈ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ। ਅੱਛਾ ਜੀ, ਪੁਲਿਸ ਮੁਕਾਬਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਨੂੰ ਪੁਲਿਸ ਆਖਿਆ ਜਾਂਦਾ ਹੈ, ਇਸ ਲਈ ਅਸੀਂ ਪੁਲਿਸ ਹੀ ਆਖਦੇ ਹਾਂ ਇੱਥੇ। ਪੁਲਿਸ ਮੁਕਾਬਲਿਆਂ 'ਚ ਮਰੀਮ ਨਵਾਜ਼ ਦਾ ਦੌਰ ਸ਼ਹਿਬਾਜ਼ ਸ਼ਰੀਫ ਨੂੰ ਵੀ ਪਿੱਛੇ ਛੱਡ ਗਿਆ। ਡਰਾਮਿਆਂ 'ਚ ਵੀ ਵੈਸੇ ਤਾਂ ਪਿੱਛੇ ਹੀ ਛੱਡ ਗਿਆ, ਲੇਕਿਨ ਚਲੋ ਪੁਲਿਸ ਮੁਕਾਬਲੇ 'ਚ ਵੀ ਸ਼ਹਿਬਾਜ਼ ਸ਼ਰੀਫ ਦੇ ਦੌਰ 'ਚ 700 ਅਫਰਾਦ ਜਿਹੜੇ ਨੇ ਉਹਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਕਿੰਨਾ ਜੀ? 700 ਅਫਰਾਦ ਸ਼ਹਿਬਾਜ਼ ਸ਼ਰੀਫ ਦੇ ਜ਼ਮਾਨੇ 'ਚ। ਤੇ ਮਰੀਮ ਨਵਾਜ਼ ਸਾਹਿਬਾ ਦਾ ਜਿਹੜਾ ਦੌਰ ਹੈ 6 ਮਹੀਨੇ ਦੇ ਵਿੱਚ, ਇਹ ਦੌਰ ਤੇ ਉਹਨਾਂ ਦਾ ਹੁਣ 1.5 ਸਾਲ ਹੈ, ਲੇਕਿਨ ਇਹ ਪਹਿਲਾ ਸਾਲ ਉਹਨਾਂ ਨਹੀਂ ਕੀਤਾ, ਸਿਰਫ 6 ਮਹੀਨੇ ਪੁਲਿਸ ਮੁਕਾਬਲੇ ਕੀਤੇ ਨੇ। ਤੇ ਸ਼ਹਿਬਾਜ਼ ਸ਼ਰੀਫ ਦਾ ਸਾਰਾ ਦੌਰ 700 ਸੀ। ਇਹਨਾਂ 6 ਮਹੀਨਿਆਂ 'ਚ 1000 ਬੰਦਾ ਪੁਲਿਸ ਮੁਕਾਬਲਿਆਂ ਦੇ ਵਿੱਚ ਮਰਵਾਇਆ। ਅੱਛਾ, ਇਹ ਹੁਣ ਜਿਹੜੇ ਬੰਦੇ ਮਾਰੇ ਨੇ, ਇਹਨਾਂ ਦੀ ਜ਼ਾਹਿਰ ਇਹਨਾਂ ਦੇ ਵਿੱਚੋਂ ਕਈ ਪੈਸੇ ਲੈ ਕੇ ਦੁਸ਼ਮਣੀਆਂ ਦੇ ਪੁਲਿਸ ਵਾਲਿਆਂ ਨੇ ਭੁਗਤਾਤੇ ਨੇ, ਮੁਖਾਲਫਾਂ ਦੇ ਕੋਲੋਂ ਪੈਸੇ ਲੈ ਕੇ। ਪਤਾ ਨਹੀਂ ਹੁਣ ਇਹਨਾਂ ਨੂੰ ਕੌਣ ਇਨਸਾਫ ਦੇਵੇਗਾ। ਤੇ ਇਹ ਸੀਨੀਅਰ ਕ੍ਰਾਈਮ ਰਿਪੋਰਟਰ ਅਹਿਮਦ ਫਰਾਜ਼ ਸਾਹਿਬ ਨੇ, ਇਹ ਉਹਨਾਂ ਦੀ ਸਟੋਰੀ ਹੈ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਉਹਨਾਂ ਨੇ ਕਿਹਾ ਜੀ ਕਿ ਪੁਰਾਣੇ ਸਾਰੇ ਰਿਕਾਰਡ ਬੰਦੇ ਮਾਰਨ ਵਾਲੇ ਮਰੀਮ ਨਵਾਜ਼ ਸਾਹਿਬਾ ਤੇ ਉਹਨਾਂ ਦੀ ਹਕੂਮਤ ਨੇ ਜਿਹੜਾ ਉਹ ਤੋੜ ਛੱਡੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਵੀ ਸਮੀਨਾ ਪਾਸ਼ਾ ਜਿਹੜੀ ਹੈ, ਖੁਦਾ ਦੀ ਕਸਮੇ ਸਮੀਨਾ ਪਾਸ਼ਾ ਸਹਾਫਤ ਦੇ ਨਾਂ 'ਤੇ ਕਾਲਾ ਧੱਬਾ। ਮੈਨੂੰ ਅਫਸੋਸ ਹੈ ਕਿ ਮੇਰੀ ਉਹਨਾਂ ਨਾਲ ਅੱਛੀ ਸਲਾਮ ਦੁਆ ਸੀ। ਮਸੂਫਾ ਤੇ ਇੱਕ ਰਿਸਰਚ ਹੋਣੀ ਚਾਹੀਦੀ ਹੈ। ਮਰੀਮ ਨਵਾਜ਼ ਦੀ ਗੱਲ ਦੇ ਉੱਤੇ ਦੁਮ ਤੇ ਖੜੀ ਹੋ ਜਾਂਦੀ ਹੈ ਤੇ ਚਾਉਂ ਚਾਉਂ ਕਰਦੀ ਹੈ। ਚਾਉਂ ਚਾਉਂ ਜ਼ਿਆਦਾਤਰ ਜਾਨਵਰ ਨਾਲ ਤਸ਼ਬੀਹ ਦਿੱਤਾ ਹੈ। ਮੈਂ ਤੇ ਹੁਣ ਉਹ ਨਹੀਂ ਕਹਿੰਦਾ ਜਾਨਵਰ ਦਾ ਨਾਂ ਜਿਹੜਾ ਉਹਨਾਂ ਨੇ ਤਸ਼ਬੀਹ ਦਿੱਤਾ ਹੈ। ਬਹਰਲ ਇਹਦੇ ਤੇ ਮੈਂ ਹੁਣ ਕੀ ਤਬਸਰਾ ਕਰਾਂ। ਇੱਕ ਪਾਸੇ ਬਿਹਨਸ਼ ਸਲੀਮ ਸਾਹਿਬਾ ਨੂੰ ਇਹ ਸਹਾਫੀ ਸਮਝਦੇ ਨੇ ਤੇ ਲੱਖਾਂ ਰੁਪਈਆਂ ਦੀ ਨੌਕਰੀ ਤੇ ਰੱਖਦੇ ਨੇ। ਸਮੀਨਾ ਪਾਸ਼ਾ ਜਿਹੜੀ ਹੈ ਉਹਨੂੰ ਇਹ ਸਹਾਫੀ ਨਹੀਂ ਸਮਝਦੇ। ਲੇਕਿਨ ਚਲੋ, ਸਮੀਨਾ ਪਾਸ਼ਾ ਨਾਲ ਤੇ ਜੋ ਵੀ ਇਹਨਾਂ ਦਾ ਹਿਸਾਬ ਕਿਤਾਬ ਹੋਏਗਾ, ਸਮਝ ਆਉਂਦੀ ਵੀ ਜ਼ਾਤੀ ਇਹਨਾਂ ਨੇ ਅਦਾਵਤ ਬਣਾ ਲਈ ਕਿਉਂਕਿ ਤਨਕੀਦ ਕਰਦੀ ਹੋ ਇਹਨਾਂ ਤੇ, ਔਰ ਜਾਇਜ਼ ਕਰਦੀ ਹੈ, ਕੋਈ ਗਲਤ ਤਨਕੀਦ ਤੇ ਨਹੀਂ ਕਰਦੀ ਸਮੀਨਾ ਪਾਸ਼ਾ। ਲੇਕਿਨ ਇਹ ਜਿਹੜੀ ਜ਼ੁਬਾਨ ਮਿਨਿਸਟਰ ਹੋ ਕੇ ਇਸਤੇਮਾਲ ਕਰਦੇ ਨੇ, ਪਤਾ ਨਹੀਂ, ਮੈਂ ਸਮਝਦਾ ਵੀ ਤਰਬੀਅਤ, ਹੁਣ ਮੈਂ ਇਹਦੇ ਤੇ ਕੀ ਗੱਲ ਕਰਾਂ, ਫਿਰ ਬੜਾ ਗੁੱਸਾ ਕਰ ਜਾਣਾ ਇਹਨਾਂ ਨੇ। ਇਹੋ ਜਿਹੀਆਂ ਗੱਲਾਂ ਮਤਲਬ ਇਹ ਕਿਉਂ ਕਰਦੇ ਨੇ, ਇਹਨਾਂ ਨੂੰ ਕਿਵੇਂ ਹਿੰਮਤ ਪੈਂਦੀ, ਕੋਈ ਡੱਕਦਾ ਨਹੀਂ, ਕੋਈ ਸਮਝਾਉਂਦਾ ਨਹੀਂ, ਏਡਾ ਦੂਰ ਇਹ ਕਿਸ ਤਰ੍ਹਾਂ ਨਿਕਲ ਜਾਂਦੇ ਨੇ, ਮੇਰੀ ਸਮਝ ਤੋਂ ਬਾਹਰ। ਅੱਛਾ ਜੀ, ਮੈਂ ਮੀਆਂ ਨਵਾਜ਼ ਸ਼ਰੀਫ ਦਾ ਬੜਾ ਜਿਹੜਾ ਜੀ ਸ਼ਾਗਿਰਦ ਹਾਂ। ਮੈਂ ਮੀਆਂ ਨਵਾਜ਼ ਸ਼ਰੀਫ ਦਾ ਸ਼ਾਗਿਰਦ ਹਾਂ। 3 ਸਾਲ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਗੁਜ਼ਾਰੇ। ਸ਼ਾਇਦ ਇਹ ਸ਼ਰਫ ਕਿਸੇ ਹੋਰ ਨੂੰ ਹਾਸਲ ਨਾ ਹੋਇਆ ਹੋਵੇ। ਨਵਾਜ਼ ਸ਼ਰੀਫ ਦੇ ਬੁਲਾਉਣ 'ਤੇ ਆਇਆ, ਉਹਨਾਂ ਦੇ ਕਹਿਣ 'ਤੇ ਚਲਾ ਜਾਵਾਂਗਾ। ਇਹ ਕੋਈ ਮੁੰਡਾ ਕੌਸਰ ਹੈ, ਇਹ ਇਹਨਾਂ ਦੇ ਨਾਲ ਮੇਰਾ ਖਿਆਲ ਅੱਜ ਕੱਲ੍ਹ ਕੰਮ ਕਰ ਰਿਹਾ ਹੈ, ਨੂਨ ਲੀਗ ਦੇ ਨਾਲ। ਇਹ ਬਰਤਾਨੀਆ ਤੋਂ ਮੀਆਂ ਸਾਹਿਬ ਲਿਆਏ ਸਨ ਸ਼ਾਇਦ। ਹੁਣ ਕਾਕਾ ਮੀਆਂ ਸਾਹਿਬ ਤੇ ਆਪ ਕਦੇ ਯੂਨੀਵਰਸਿਟੀ ਨਹੀਂ ਗਏ, ਰੱਬ ਦੀ ਸਹੁੰ ਨਹੀਂ ਗਏ। ਪੁੱਛ ਲਓ, ਕਿਸੇ ਨੂੰ ਪੁੱਛ ਲਓ ਜਿਹੜਾ ਲਾਹੌਰ ਰਹਿੰਦਾ, ਮੀਆਂ ਸਾਹਿਬ ਨੇ ਜ਼ਿੰਦਗੀ 'ਚ ਅੱਜ ਤੱਕ ਯੂਨੀਵਰਸਿਟੀ ਨਹੀਂ ਵੇਖੀ। ਮਤਲਬ ਕਿ ਵੈਸੇ ਗਏ ਨੇ ਯੂਨੀਵਰਸਿਟੀ, ਫੀਤੇ ਸ਼ੀਤੇ ਕੱਟਣ, ਪੜ੍ਹੇ ਨਹੀਂ ਉਹ ਕਦੇ ਵੀ ਯੂਨੀਵਰਸਿਟੀ ਦੇ ਵਿੱਚ। ਤੇ ਮੀਆਂ ਸਾਹਿਬ ਤੇ ਵੀਰ ਮੇਰੇ ਆਪ ਨਹੀਂ ਕਦੇ ਯੂਨੀਵਰਸਿਟੀ ਗਏ, ਤੇ ਤੁਸੀਂ ਉਹਨਾਂ ਦੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਨਾਬ ਨੇ ਟ੍ਰੇਨਿੰਗ ਕਰ ਲਈ ਹੈ? ਕੋਈ ਖੁਦਾ ਦਾ ਨਾਂ ਲਵੋ ਚਲੋ, ਲੇਕਿਨ ਪਤਾ ਛੱਡਿਆ ਕਰੋ ਥੋੜ੍ਹੀ ਜਿਹੀ, ਪੈਰ ਬੰਨ੍ਹ ਕੇ ਕੋਈ ਥੋੜ੍ਹੀ ਜਿਹੀ ਘੱਟ ਛੱਡਿਆ ਕਰੋ। ਅੱਗੋਂ ਤੁਹਾਡੀ ਮਰਜ਼ੀ ਹੈ, ਬਾਜ਼ ਤੁਸੀਂ ਨਹੀਂ ਆਉਣਾ, ਲੇਕਿਨ ਇੰਨੀ ਨਾ ਛੱਡਿਆ ਕਰੋ। ਅੱਛਾ ਜੀ, ਅਗਲੀ ਖਬਰ ਲੈ ਲਓ। ਤਹਿਰੀਕੇ ਲੱਬੈਕ, ਪਹਿਲਾਂ ਉਹਨਾਂ ਨੂੰ ਕਿਸੇ ਕਿਸਮ ਦੀ ਕਵਰੇਜ ਨਹੀਂ ਸੀ ਲੱਭਦੀ। ਜਦੋਂ ਦੀ ਉਹਨਾਂ ਨੂੰ ਕਲਅਦਮ ਕਰਾਰ ਦਿੱਤਾ ਹੈ ਤੇ ਉਹਨਾਂ ਨੂੰ ਹੁਣ ਕਵਰੇਜ ਲੱਭਦੀ। ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਕਦੀ ਮੁਲਤਾਨ ਵਾਲਿਆਂ ਨੂੰ ਬਹਾ ਕੇ ਕਰਵਾਈ ਜਾਂਦੀਆਂ ਨੇ, ਤੇ ਕਦੀ ਜਿਹੜਾ ਜਨਾਬ ਮੇਰਾ ਮਤਲਬ ਹੈ ਕਿ ਫੈਸਲਾਬਾਦ ਵਾਲੇ, ਤੇ ਕਦੀ ਕਿਸੇ ਪੂਰੀ ਜਮਾਤ ਹੀ ਬਹਾ ਕੇ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਵਾਈ ਜਾਂਦੀ ਹੈ ਔਰ ਉਹ ਟੈਲੀਵਿਜ਼ਨ 'ਤੇ ਚਲਾਈ ਜਾਂਦੀ ਹੈ। ਵਿਖਾਉਣੀ ਬਾਹਰ ਹੈ ਸਾਈਆਂ ਨੂੰ ਕਿ ਵੇਖੋ ਅਸੀਂ ਕੀ ਕੀਤਾ, ਜਿਹੜੇ ਤੁਹਾਡੇ ਖਿਲਾਫ ਨਾਅਰੇ ਮਾਰਦੇ ਸਨ ਉਹਨਾਂ ਨੂੰ ਅਸੀਂ ਫਿੱਟ ਕਰਕੇ ਰੱਖ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ। ਕਾਤਲੇ ਆਲਾ ਵਜ਼ੀਰ ਆਲਾ ਮਰੀਮ ਨਵਾਜ਼ ਦੇ ਹੁਕਮ ਤੇ ਤਹਿਰੀਕੇ ਲੱਬੈਕ ਪਾਕਿਸਤਾਨ PP 209 ਖਾਨੇਵਾਲ ਤੋਂ ਸਾਬਕ ਉਮੀਦਵਾਰ ਰਾਓ ਆਰਿਫ ਸਜਾਦ ਸਾਹਿਬ ਕੋਲੋਂ ਜਬਰਨ ਪਾਰਟੀ ਦੀ ਅਲਹਿਦਗੀ ਦੀ ਪ੍ਰੈਸ ਕਾਨਫਰੰਸ ਕਰਵਾਉਣ ਵਾਸਤੇ ਉਹਨਾਂ ਦੇ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਡਰਮ ਦੇ ਵਿੱਚ ਸੁੱਟ ਦਿੱਤਾ। ਬੱਚਿਆਂ ਦੀ ਹਾਲਤ ਗੈਰ ਹੋ ਗਈ। ਇਹ ਲੱਬੈਕ ਦਾ ਮੀਡੀਆ ਸੈੱਲ ਕਹਿ ਰਿਹਾ, ਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ। ਇੰਜ ਨਹੀਂ ਸੋਣਾ, ਇੰਜ ਨਹੀਂ ਹੈ। ਵੇਖੋ, ਉਨੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਸੱਚੀ ਹੈ, ਜਿਹੜੀ ਝੂਠ ਹੈ ਉਹ ਨਹੀਂ ਕਰਨੀ ਚਾਹੀਦੀ। ਬੰਦੇ ਤੁਹਾਡੇ ਮਾਰੇ ਗਏ ਨੇ,
ਔਰ ਪਤਾ ਨਹੀਂ ਕਿੰਨੇ ਕੁ ਮਾਰੇ ਗਏ ਨੇ ਔਰ ਅਸੀਂ ਆਵਾਜ਼ ਚੁੱਕਣ ਡਏ। ਲੇਕਿਨ ਇਹ ਜਿਹੜੀ ਫਨਕਾਰੀ ਕਈ ਬੰਦੇ ਪਾਉਂਦੇ ਨੇ ਨਾ ਜੀ ਕਿ ਉਹ ਬੱਚੀ ਨੂੰ ਰੇਪ ਕਰਨ ਦੀ ਧਮਕੀ ਦੇ ਦਿੱਤੀ, ਬੱਚਾ ਡਰਾਮਾ 'ਚ ਸੁੱਟ ਦਿੱਤਾ, ਇਹ ਅਕਸਰ ਉਹ ਬੰਦੇ ਕਹਿੰਦੇ ਨੇ ਜਿਹੜੇ ਬਸ ਪਹਿਲੇ ਸੱਟੇ ਹੀ ਮੰਨ ਜਾਂਦੇ ਨੇ ਪਾਰਟੀ ਛੱਡਣ ਨੂੰ। ਫਿਰ ਉਹ ਆਉਂਦੇ ਨੇ ਵੀ ਆਵਾਮ ਨੂੰ ਵੀ ਹੁਣ ਦੱਸਣਾ ਅਸੀਂ ਤਾਂ ਬੜੇ ਮਜਬੂਰ ਹੋ ਕੇ, ਕਿਉਂਕਿ ਫਨਕਾਰ ਨੇ ਨਾ ਉਹ ਫਿਰ ਇਹੋ ਜਿਹੀ ਫਨਕਾਰੀ, ਮੇਰਾ ਬੱਚਾ ਲਟਕਾ ਛੱਡਿਆ, ਮੇਰਾ ਉਹ ਕਰ ਛੱਡਿਆ। ਇਹ ਅਮੂਮੀ ਤੌਰ 'ਤੇ ਜਿਹੜਾ ਮੇਰਾ ਤਜਰਬਾ, ਤੁਸੀਂ ਕਈਆਂ ਨੇ ਮੇਰੇ ਕੋਲੋਂ ਇਸ 'ਤੇ ਡਿਫਰ ਕਰਨਾ, ਲੇਕਿਨ ਮੇਰਾ ਤਜਰਬਾ ਇਹ ਹੈ ਕਿ ਜ਼ਿਆਦਾਤਰ ਇਹ ਗਲਤ ਬਿਆਨੀ ਹੁੰਦੀ ਹੈ। ਅਸਲ ਬੰਦੇ ਪੈਰਾਂ 'ਤੇ ਭਾਰ ਨਹੀਂ ਦੇ ਪਾਉਂਦੇ ਜਿਸ ਵੇਲੇ, ਔਰ ਮੈਂ ਸਮਝਣਾ ਇਸ ਗੱਲ ਨੂੰ, ਇਹ ਬੰਦੇ ਕੋਈ ਟੈਰਰਿਸਟ ਨਹੀਂ ਨਾ, ਸਿਆਸੀ ਬੰਦੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਕੰਮ ਬੜਾ ਔਖਾ ਹੁੰਦਾ ਹੈ। ਮੈਂ ਕੋਈ ਇਹਨਾਂ ਨੂੰ ਇਲਜ਼ਾਮ ਨਹੀਂ ਦਿੰਦਾ, ਇਹ ਕਿਹੜਾ ਕੋਈ BLA ਵਾਲੇ ਨੇ ਜਾਂ ਦੂਜੇ ਨੇ, ਸਿਆਸੀ ਬੰਦੇ ਨੇ, ਕਿੰਨਾ ਕੁ ਵਜ਼ਨ ਦੇਣ। ਲੇਕਿਨ ਇਹ ਮੇਰਾ ਇਤਰਾਜ਼ ਸਿਰਫ ਇਹ ਹੁੰਦਾ ਕਿ ਜਦੋਂ ਉਹਨੂੰ ਕਹਾਣੀ ਬਣਾ ਕੇ ਤੇ ਬੜੀ ਉਹਨੂੰ ਜਿਹੜਾ ਨਾ ਡਰਾਮਾ ਹੀ ਉਹਦੇ ਵਿੱਚ ਤਸ਼ਕੀਲ ਪਾਉਂਦੇ ਹੋ, ਇਹ ਜ਼ਰਾ ਥੋੜ੍ਹਾ ਜਿਹਾ ਹੱਥ ਹਲਕਾ ਰੱਖਣਾ ਚਾਹੀਦਾ, ਮਸਾਲਾ ਘੱਟ ਰੱਖਣਾ ਚਾਹੀਦਾ। ਉਹ ਬੰਦੇ ਜਿਸ ਵੇਲੇ ਮਸਾਲਾ ਬਹੁਤ ਰੱਖ ਦਿੰਦੇ ਨੇ ਔਰ ਉਹ ਫਿਰ ਮਾਹੌਲ ਦਿਖਾਉਂਦੇ ਨੇ ਕਿ ਜਨਾਬ ਮੈਂ ਐਵੇਂ ਹੀ ਨਹੀਂ ਛੱਡੀ ਪਾਰਟੀ, ਅਸਲ 'ਚ ਤੁਸੀਂ ਐਵੇਂ ਹੀ ਛੱਡੀ ਹੁੰਦੀ ਹੈ, ਪ੍ਰੈਸ਼ਰ ਨਹੀਂ ਲੈ ਪਾਉਂਦੇ। ਤੇ ਇਮਾਨਦਾਰੀ ਨਾਲ ਕਹੋ ਕਿ ਬਈ ਮੈਂ ਇੱਕ ਆਮ ਇਨਸਾਨ ਹੈ, ਨਹੀਂ ਪ੍ਰੈਸ਼ਰ ਲੈ ਸਕਦਾ ਤੇ ਮੈਂ ਪਾਰਟੀ ਛੱਡ ਦਿੱਤੀ ਹੈ। ਤੇ ਮੈਂ ਤੇ ਇਹੀ ਤਵੱਕੋ ਕਰਾਂਗਾ ਜਨਾਬ ਖਾਨੇਵਾਲ ਦੇ ਰਾਓ ਆਰਿਫ ਸਜਾਦ ਸਾਹਿਬ ਕੋਲੋਂ ਵੀ ਥੋੜ੍ਹਾ ਜਿਹਾ ਹੱਥ ਇਹਦੇ 'ਚ ਹਲਕਾ ਰੱਖਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਿਹੜੇ ਕਾਰੀ ਜ਼ਵਾਰ ਸਾਹਿਬ ਨੇ, ਉਹਨਾਂ ਨੇ ਕਿਹਾ ਹੈ ਕਿ ਮਰੀਮ ਨਵਾਜ਼ ਆਇਮਾ ਕਰਾਮ ਨੂੰ ਜਿਹੜੇ ਮਹੀਨੇ ਦੇ 10,000 ਰੁਪਈਆ ਦੇਣ ਦਾ ਐਲਾਨ ਕੀਤਾ ਹੈ, ਇਹ ਚੰਗਾ ਨਹੀਂ ਲੱਗਦਾ। ਮਹੱਲੇ ਦੇ ਲੋਕੀ ਪਹਿਲੇ ਹੀ ਚੰਦਾ ਇਕੱਠਾ ਕਰਕੇ ਆਵਾਮ ਨੂੰ ਤਨਖਾਹ ਦਿੱਤੀ ਜਾਂਦੇ ਨੇ। ਅਗਰ ਤੁਸੀਂ 10,000 ਤਨਖਾਹ ਦੇਣੀ ਹੈ ਤਾਂ ਮਿਹਰਬਾਨੀ ਕਰਕੇ ਉਹਨੂੰ ਆਪਣੇ ਕੋਲ ਰੱਖੋ। ਇਹ ਨਾ ਹੋਵੇ ਕਿ ਜਿਹੜੀ ਇਮਾਮ ਸਾਹਿਬ ਨੂੰ ਮਹੱਲੇ 'ਚੋਂ ਇਕੱਠੇ ਕਰਕੇ 15-20 ਹਜ਼ਾਰ ਲੱਭਦਾ ਹੈ ਉਹ ਵੀ ਬੰਦ ਹੋ ਜਾਏ ਤੇ ਲੋਕੀ ਆਖਣ ਵੀ ਹਕੂਮਤ ਕੋਲੋਂ ਪੈਸੇ ਤੇ ਲੱਭ ਹੀ ਰਹੇ ਨੇ। ਇਸ ਲਈ ਤੁਸੀਂ ਮਿਹਰਬਾਨੀ ਕਰੋ, ਜੇ 10 ਦੇਣੀ ਹੈ ਤਾਂ ਤੁਸੀਂ ਆਪਣੇ ਕੋਲ ਹੀ ਰੱਖੋ। ਹਾਂ, ਇਹ ਗੱਲ ਜਾਇਜ਼ ਹੈ। ਜਿਸ ਵੇਲੇ ਮਿਨੀਮਮ ਤਨਖਾਹ ਤੁਸੀਂ ਮੇਰਾ ਖਿਆਲ 36 ਕੇ 40 ਹਜ਼ਾਰ ਰੁਪਈਆ ਰੱਖੀ ਪਾਕਿਸਤਾਨ 'ਚ ਜਾਂ 45 ਰੱਖੀ ਹੈ, ਤੇ ਫਿਰ ਮੈਨੂੰ ਇਹ ਦੱਸੋ ਵੀ ਇਹ ਮੌਲਵੀ ਸਾਹਿਬ ਕੀ CNG ਤੇ ਚੱਲਦੇ ਨੇ? ਮਤਲਬ ਮੌਲਵੀ ਸਾਹਿਬ ਤੁਹਾਡੇ ਅਗਰ ਬਾਕੀ ਸਾਰੇ ਬੰਦੇ ਪੈਟਰੋਲ ਤੇ ਚੱਲਦੇ ਨੇ, CNG ਤੇ ਚੱਲਦੇ ਨੇ ਮੌਲਵੀ ਸਾਹਿਬ ਜਾਂ ਡੀਜ਼ਲ ਤੇ ਚੱਲਦੇ ਨੇ, ਵੀ ਇਹ 10,000 'ਚ ਚੱਲੀ ਜਾਣਗੇ? ਅਗਰ ਤੁਸੀਂ ਤਨਖਾਹ ਦੇਣੀ ਤਾਂ ਫਿਰ ਮਿਨੀਮਮ ਵੇਜ ਤੇ ਦਿਓ ਨਾ, ਕਮ ਸੇ ਕਮ, ਹੋਰ ਕੁਝ ਵੀ ਨਹੀਂ ਦੇਣਾ। ਤੇ ਇਹ ਤਾਂ ਬੇਸ਼ਰਮ ਵੀ ਹੈ, ਰੱਜ ਕੇ ਨੇ ਮੈਂ ਹਿਸਾਬ ਲਾਇਆ ਇਹਨਾਂ ਦਾ। ਹਾਲਤ ਇਹਨਾਂ ਦੀ ਕੋਈ ਨਹੀਂ। ਹੁਣ ਉਲਮਾ ਕਰਾਮ ਠੀਕ ਹੈ, ਉਹ ਨਹੀਂ ਇhtਜਾਜ ਲਈ ਨਿਕਲੇ, ਕਿਸੇ ਨੇ ਸਾਹ ਨਹੀਂ ਲਿਆ, PTI ਫਿਰ ਵੀ ਅਜੇ ਤੱਕ ਖਲੋਤੀ ਰਹੀ, ਬਾਕੀ ਕੋਈ ਨਹੀਂ ਰੜਕਿਆ, ਲੇਕਿਨ ਫਿਰ ਵੀ ਉਹ ਇਨਸਾਨ ਨੇ, ਉਹਨਾਂ ਨੇ ਘਰ ਚਲਾਉਣੇ ਨੇ, ਉਹਨਾਂ ਨਾਲ ਇਹ ਕੰਮ ਨਾ ਕਰੋ। ਅੱਛਾ ਜੀ, ਮੈਂ ਇੱਕ ਮੋਈਦ ਪੀਰਜ਼ਾਦਾ ਸਾਹਿਬ ਚੇ ਨਾਲ ਲਫ਼ਜ਼ ਕਹਿੰਦੇ ਹੁੰਦੇ ਨੇ, ਮੈਂ ਤਾਂ ਨਹੀਂ ਕਹਿ ਸਕਦਾ, ਹੌਸਲਾ ਨਹੀਂ ਪੈਂਦਾ, ਇਹਦੇ ਮਾਹਿਰ ਉਹ ਹੀ ਨੇ। ਲੇਕਿਨ ਇੱਕ ਸਾਡੇ ਇਲਾਕੇ 'ਚ ਬੰਦਾ ਉਸ ਲਫ਼ਜ਼ ਨੂੰ ਪਹਿਲਾਂ ਬੋਲ ਕੇ ਚੇ ਵਾਲਾ ਲਫ਼ਜ਼ ਤੇ ਨਾਲ ਅੱਗੇ ਕਹਿੰਦੇ ਹੁੰਦੇ ਨੇ 2.5%, ਕਿ ਫਲਾਨਾ ਬੰਦਾ ਚੇ 2.5% ਹੈ। ਇਹ ਮੈਨੂੰ 2.5% ਦਾ ਤਾਂ ਪਤਾ ਸੀ, ਪਾਰਟ ਟਾਈਮ ਦਾ ਨਹੀਂ ਸੀ ਪਤਾ। ਇਸਾਰ ਰਾਣਾ ਸਾਹਿਬ ਨੇ ਜਨਾਬ ਦਬੰਗ ਤਜੀਆ ਕੀਤਾ। ਉਹਨਾਂ ਨੇ ਦੱਸਿਆ ਵੀ ਇਹ ਚੇ 2.5% ਕੌਣ ਹੁੰਦਾ, 2.5% ਨਹੀਂ ਸੌਰੀ, ਪਾर्ट टाइम कौन होता है। जरा सुनो तो महसूस हो। यही तो कह रहा हूं कि सिस्टम जो है इन्हें कहता है, ये आगे से कह देते, तो इसमें कौन सी बुराई वाली बात है? ये दोनों चीजों में फर्क है। क्या दोनों चीजों में फर्क है। दोनों चीजों में फर्क है। आप बेसिकली ये एट्रीब्यूट ये कर रहे हैं जैसे ये काम ही सिर्फ सिस्टम के लिए करते हैं। नहीं, बिल्कुल सारा नहीं काम करते, अपने लिए भी करते हैं। करो लपेटो। नहीं, मैं कह रहा हूं अपने लिए भी करते हैं। नहीं, मैं कह रहा हूं अपने लिए भी करते हैं, मैं ये नहीं कह रहा, अपने लिए भी करते हैं। लेकिन पार्ट टाइम को अगर किसी की बात आगे कर देते हैं तो कोई वैसी बुराई पार्ट टाइम रखिए। ओहो भाई वक्त निकाल के कोई बंदा कह देता है कि भाई ये बात ऐसे हुई है, तो इसमें बात ये जब आप बेसिकली ना सुबह 9 बजे से लेकर रात के 10 बजे तक सहाफत करते हैं, 10 बजे के बाद आप पार्ट टाइम जिसने किसी को कुछ कहलवाना है मेरे दसों में कह देना। सुन लिया जे, कोई तजिया नहीं मेरा, मैनू इत्थों दिओ इजाजत ते रब रख।